ਬੀਤੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਦੇਖਿਆ ਵੀ ਕੁਛ ਕੁ ਜਿਹੜੀਆਂ ਆਡੀਓਜ਼ ਆ ਉਹ ਸਾਹਮਣੇ ਵਾਇਰਲ ਹੋਈਆਂ, ਬਾਹਰ ਆਈਆਂ ਆ, ਜਿਨ੍ਹਾਂ ਦੇ ਵਿੱਚ ਗੋਲਡੀ ਬਰਾੜ ਜਿਹੜਾ ਕਿ ਅਮਰੀਕਾ ਦੇ ਵਿੱਚ ਇੱਕ ਲੋੜੀਂਦਾ ਗੈਂਗਸਟਰ ਆ, ਜਿਸ ਦੇ ਉੱਤੇ FBI ਨੇ $50,000 ਦਾ ਇਨਾਮ ਵੀ ਰੱਖਿਆ ਹੋਇਆ ਆ। ਉਹ ਭਾਈ ਨਿੱਜਰ ਹੁਣਾਂ ਦੇ ਬਾਬਤ ਜਿਹੜੇ ਸ਼ਹੀਦ ਨਿੱਜਰ ਹੁਣਾਂ ਬਾਰੇ ਗੱਲਬਾਤ ਕਰ ਰਿਹਾ ਆ। ਪਰਮਜੀਤ ਸਿੰਘ ਪੰਮਾ ਹੁਣਾਂ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਆਈ ਆ, ਜਿਹੜੇ UK ਬੇਸਡ ਸਿੱਖ ਐਕਟਿਵਿਸਟ ਆ। ਤੇ ਅੱਜ ਇੱਕ ਹੋਰ ਜਿਹੜੇ ਗੈਂਗਸਟਰ ਅਰਸ਼ ਡੱਲਾ, ਉਹਦੇ ਨਾਲ ਵੀ ਸੰਬੰਧਿਤ ਇੱਕ ਆਡੀਓ ਇਸ ਟਾਈਮ ਸਾਹਮਣੇ ਆਈ ਆ। ਇਹ ਸਾਰੇ ਕਾਸੇ ਦੇ ਵਿੱਚ ਹਰਜੋਤ ਸਿੰਘ ਜੀ, ਜਦੋਂ ਤੋਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਸਰਕਾਰ ਦੇ ਨਾਲ ਮਿਲ ਕੇ ਚੱਲਣ ਵਾਲੇ ਗੈਂਗਸ ਆ, ਜਾਂ ਉਹਨਾਂ ਦੇ ਗੈਂਗਸਟਰ ਜਾਂ ਉਹਨਾਂ ਦੇ ਸਰਗਨਾ ਆ, ਉਹਨਾਂ ਦਾ ਭਾਂਡਾ ਭੱਜ ਰਿਹਾ ਆ। ਉਦੋਂ ਤੋਂ ਉਸ ਬਿਰਤਾਂਤ ਨੂੰ ਤੇਜ਼ ਕਰਨ ਦੇ ਲਈ, ਉਸ ਨੂੰ ਤੋੜਨ ਦੇ ਲਈ ਕਹਿ ਸਕਦੇ ਹਾਂ ਇਨਫੈਕਟ, ਵੀ ਇਹਨਾਂ ਦੀਆਂ ਵੱਖ-ਵੱਖ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਗੋਲਡੀ ਬਰਾੜ ਭਾਈ ਨਿੱਜਰ ਹੁਣਾਂ ਦੇ ਬਾਬਤ ਬੇਤੁਕੀਆਂ ਤੇ ਅਜਿਹੀਆਂ ਜਿਹੜੀਆਂ ਗੱਲਾਂ ਆ ਉਹ ਕਰ ਰਿਹਾ ਆ, ਜੋ ਸਭ ਨੂੰ ਪਤਾ ਆ ਵੀ ਉਹ ਇੱਕ ਭਾਰਤੀ ਬਿਰਤਾਂਤ ਦਾ ਹਿੱਸਾ ਜਿਹੜਾ ਉਹ ਨਜ਼ਰ ਆਉਂਦੀਆਂ ਹੈਗੀਆਂ ਆ। ਗੋਲਡੀ ਬਰਾੜ ਦਾਵਾ ਜਿਹੜਾ ਹੈ ਭਾਈ ਨਿੱਜਰ ਹੁਣਾਂ ਦੇ ਬਾਬਤ ਬਹੁਤ ਪੁੱਠਾ ਸਿੱਧਾ ਜਿਹੜਾ ਉਹ ਕਰਦਾ ਆ ਵੀ ਅਸੀਂ ਤਾਂ ਉਹਨੂੰ ਆਪਣੀ ਪਰਸਨਲ ਰੰਜਿਸ਼ ਦੇ ਕਰਕੇ ਜਿਹੜਾ ਉਹ ਮਾਰਿਆ। ਹੁਣ ਜਿਹੜੇ 4 ਮੁੰਡੇ ਉੱਥੇ ਜਿਨ੍ਹਾਂ ਨੇ ਅਸੈਸੀਨੇਸ਼ਨ ਕੀਤੀ ਆ, ਜਦੋਂ ਉਹਨਾਂ ਦਾ ਉੱਥੇ ਕਹਿ ਲਓ ਵੀ ਜੇਲ੍ਹ ਦੇ ਅੰਦਰ ਕਟਾਪਾ ਹੋਇਆ ਸੀਗਾ, ਤਾਂ ਉਹ ਆਪ ਮਾਨੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਕਿਹਨੂੰ ਮਾਰਨ ਚੱਲੇ ਆ। ਇਹ ਗੱਲਾਂ ਕਰਦੇ ਹੀ ਸੀਗੇ ਕਾਲ ਦੇ ਵਿੱਚ ਵੀ ਅਸੀਂ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਮਾਰਨ ਗਏ ਆ, ਅਸੀਂ ਤਾਂ ਉਹਨਾਂ ਦਾ ਸੀਗਾ। ਇਹ ਅਫਸੋਸ ਪ੍ਰਗਟ ਆਉਂਦਾ ਸੀਗਾ ਵੀ ਅਰਸ਼ ਡੱਲਾ ਉਹਦੇ ਵਿੱਚ ਉਦੋਂ ਬੈਠਾ ਨਹੀਂ ਸੀ, ਨਹੀਂ ਤਾਂ ਅਸੀਂ ਵੀ ਉਹਨੂੰ ਜਿਹੜਾ ਉਹ ਕਰਨਾ ਸੀਗਾ। ਸੋ ਹੁਣ ਇਹ ਸਾਰਾ ਜਿਹੜਾ ਬਿਰਤਾਂਤ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਹੁਣ ਅਰਸ਼ ਡੱਲੇ ਦੀ ਜਿਹੜੀ ਵੀਡੀਓ ਆਈ ਆ, ਉਹਦੇ ਵਿੱਚ ਉਹ ਦਾਵਾ ਕਰਦਾ, ਕਹਿੰਦਾ ਮੈਂ ਤਾਂ ਮਿਲਿਆ ਹੀ ਨਹੀਂ, ਕਈ ਸਾਲ ਹੋ ਗਏ ਸੀਗੇ ਉਹਨਾਂ ਨੂੰ, ਵੀ ਇਸ ਤਰੀਕੇ ਦੇ ਨਾਲ ਉਹ ਗੱਲਾਂ ਜਿਹੜੀਆਂ ਉਹ ਕਰ ਰਿਹਾ ਆ। ਸੋ ਇਹ ਜਿਹੜੀ ਭਾਰਤ ਨੂੰ ਇਸ ਪੂਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਇਹ ਕਾਰਵਾਈ ਦੇ ਵਿੱਚੋਂ ਜਿਹੜੀ ਉਹਨਾਂ ਦੀ ਅਸੈਸੀਨੇਸ਼ਨ ਕਰਵਾਈ ਗਈ ਆ, ਨਿਤੇ ਜਿਹੜਾ ਜਿਹੜਾ ਇੱਥੇ ਨਿਖਲ ਗੁਪਤਾ ਆ, ਇਹ ਫੋਟੋਆਂ ਅੱਗੇ ਆਪਣੇ ਰਾਹ ਵਾਲੇ ਨੂੰ ਕਾਤੇ ਘੱਲਦਾ ਆ। ਤੁਸੀਂ ਇਹ ਹੁਣ ਸਿੱਧਾ ਹੀ ਸਵਾਲ ਹੈ ਨਾ, ਇਹ ਤਾਂ ਕਿਸੇ ਨੂੰ ਕੋਈ ਔਖਾ ਨਹੀਂ ਹੈ ਸਮਝਣਾ ਵੀ ਜੇ ਉੱਥੇ ਉਹ ਅਸੈਸੀਨੇਸ਼ਨ ਉਹਨਾਂ ਦੀ ਕਰਦੇ ਆ ਭਾਈ ਨਿੱਜਰ ਦੀ, ਉਹ ਨਿਖਲ ਗੁਪਤੇ ਨੂੰ ਵੀਡੀਓ ਜਾਂਦੀ, ਫੋਟੋ ਜਾਂਦੀ ਆ, ਤੇ ਉਹ ਫੋਟੋਆਂ ਅੱਗੇ ਰਾਹ ਨੂੰ ਜਾ ਰਹੀਆਂ, ਭਾਰਤ ਸਰਕਾਰ ਨੂੰ ਜਾ ਰਹੀਆਂ, ਤੇ ਦਾਵਾ ਇਹ ਹੋ ਰਿਹਾ ਵੀ ਅਸੀਂ ਤਾਂ ਪਰਸਨਲ ਰੰਜਿਸ਼ ਦੇ ਵਿੱਚ ਬੰਦਾ ਮਾਰਤਾ। ਇਹ ਤਾਂ ਹੁਣ ਨਿਆਣਾ ਵੀ ਸਮਝ ਜਾਂਦਾ ਆ ਵੀ ਇਹਦੇ ਵਿੱਚ ਅਸਲ ਦੇ ਵਿੱਚ ਹੈ ਕੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਪੇਸ਼ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਭਾਰਤ ਦੀ ਸਰਕਾਰ ਨੂੰ ਇਸ ਹਿਸਾਬ ਦੇ ਨਾਲ ਵੀ ਫਾਰਗ ਕੀਤਾ ਜਾ ਸਕੇ, ਉਹਨਾਂ ਨੂੰ ਪਤਲੀ ਗਲੀ ਦੇ ਵਿੱਚੋਂ ਕੱਢਿਆ ਜਾ ਸਕੇ ਵੀ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ ਸੀਗਾ, ਵੀ ਇਹ ਇੰਡੀਅਨ ਸਟੇਟ ਦਾ ਕੀਤਾ ਹੋਇਆ ਪ੍ਰੋਪੇਗੈਂਡਾ ਹੀ ਨਜ਼ਰ ਜਿਹੜਾ ਉਹ ਆ ਰਿਹਾ ਆ। ਵੀ ਐਨ ਮੌਕੇ ਦੇ ਉੱਤੇ, ਉਸ ਟਾਈਮ ਦੇ ਉੱਤੇ ਜਦੋਂ ਆਪਰੇਸ਼ਨ ਹਾਰਡਬਾਲ ਇੰਨਾ ਜ਼ਿਆਦਾ ਐਕਟਿਵ ਹੋ ਚੁੱਕਾ ਆ, ਉਦੋਂ ਇਹ ਜਿਹੜੀਆਂ ਆਡੀਓਜ਼, ਇਹ ਜਿਹੜੀਆਂ ਇਸ ਟਾਈਮ ਕਾਲ ਰਿਕਾਰਡਸ ਆ, ਕਾਲਾਂ ਜਿਹੜੀਆਂ ਆ ਉਹ ਵਾਇਰਲ ਹੋ ਰਹੀਆਂ ਆ, ਤੇ ਉਹ ਇਸ ਟਾਈਮ ਸਾਹਮਣੇ ਬਾਹਰ ਆ ਚੁੱਕੀਆਂ ਹੈਗੀਆਂ। ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਸੰਜੇ ਵਰਮਾ ਆ, ਇੰਡੀਆ ਦਾ ਜਿਹੜਾ ਕੌਂਸਲੇਟ ਹੈਗਾ ਆ ਉੱਥੇ ਕੈਨੇਡਾ 'ਚ, ਉਹਨੇ ਦਵਾ-ਸੱਟ ਸਟੇਟਮੈਂਟ ਜਾਰੀ ਕਰਤੀ ਵੀ ਦੇਖੋ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਇਹ ਗੈਂਗਸਟਰਾਂ ਦਾ ਹਿੱਸਾ ਆ। ਹੁਣ ਤੁਸੀਂ ਦੇਖੋ ਵੀ ਤੁਸੀਂ ਗੈਂਗਸਟਰਾਂ ਦੀਆਂ ਵੀਡੀਓ ਜਿਹੜੀਆਂ ਆਡੀਓ ਰਿਕਾਰਡਿੰਗ ਉਹਦੇ ਬੇਸ ਦੇ ਉੱਤੇ ਡਿਸਾਈਡ ਕਰੋਗੇ, ਜਾਂ FB ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਜਿਹੜਾ ਡਿਸੀਜਨ ਆ ਉਹਦੇ ਉੱਤੇ ਡਿਸਾਈਡ ਕਰੋਗੇ। ਸੋ ਉਹਨਾਂ ਨੇ ਗੋਲਡੀ ਬਰਾੜ ਨੂੰ ਵਰਤਣਾ ਸੀ, ਭਾਰਤੀ ਸਰਕਾਰ ਨੇ ਵਰਤ ਲਿਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਰਾਜਕਨਵੀਰ ਸਿੰਘ ਜੀ, ਅੱਜ ਤੱਕ ਵੀ ਕਿਸੇ ਗੁਰੂ ਘਰ ਦੇ ਵਿੱਚ ਜਿਹੜੇ FBI ਦੇ ਮੋਸਟ ਵਾਂਟਡ ਬੰਦੇ ਆ, ਉਹਨਾਂ ਦੇ ਕਿਸੇ ਨੇ ਪੋਸਟਰ ਨਹੀਂ ਲਾਏ। ਆਹ ਹਾਲ ਆਪਣੀ ਪੰਜਾਬੀ ਕਮਿਊਨਿਟੀ ਦਾ ਆ। ਕਿੰਨੇ ਲੋਕਾਂ ਤੋਂ ਪੈਸੇ ਲੁੱਟੇ ਗਏ, ਕਈ ਚੁੱਪ ਕਰਕੇ ਬਹਿ ਗਏ, ਜਿਹੜੀਆਂ ਐਕਸਟੋਰਸ਼ਨਸ ਹੋਈਆਂ। ਭਾਈਚਾਰੇ ਦੇ ਜਿਹੜੇ ਕਾਰੋਬਾਰੀ ਆ, ਉਹਨਾਂ ਨੂੰ ਧਮਕੀਆਂ ਮਿਲੀਆਂ, ਉਹਨਾਂ ਤੋਂ ਫਰੌਤੀਆਂ ਲਈਆਂ ਗਈਆਂ। ਸੋ FBI ਨੂੰ, ਸੀਸਸ ਨੂੰ, RCMP ਨੂੰ, ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਸੀ। ਹੁਣ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਤੇ ਦੇਖੋ ਜੀ ਉਹਦੇ ਤਾਂ ਸੰਬੰਧ ਡਰੱਗ ਵਾਲੇ ਬੰਦਿਆਂ ਨਾਲ ਸੀ। ਹਰ ਇੱਕ ਬੰਦਾ ਕੱਲਾ ਕੈਨੇਡਾ 'ਚ ਜਿਹੜਾ ਰਹਿੰਦਾ ਉਹ ਜਾਣਦਾ ਵੀ ਉਹਨਾਂ ਦੀ ਕੀ ਸ਼ਖਸੀਅਤ ਸੀ। ਸਭ ਤੋਂ ਪਹਿਲਾਂ ਭਾਰਤੀ ਸਰਕਾਰ ਨੇ ਰਸ਼ੀਅਨ ਗੈਂਗਸਟਰਾਂ ਤੋਂ ਉਹਨੂੰ ਮਰਵਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ, ਤੇ ਜਦੋਂ ਉਹਨਾਂ ਨੂੰ ਫੋਟੋ ਦਿਖਾਈ ਗਈ ਕਹਿੰਦੇ ਇਹ ਤਾਂ ਸਾਡੇ ਰੱਬ ਦਾ ਰੂਪ ਆ। ਵੀ ਕੋਵਿਡ ਦੇ ਵੇਲੇ ਜਦੋਂ ਲੰਗਰ ਪਹੁੰਚਾਏ ਗਏ ਸੀ, ਸਾਡੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਜਿਹੜਾ ਫੂਡ ਆ ਇਸ ਗੁਰੂ ਘਰ ਵੱਲੋਂ ਦਿੱਤਾ ਗਿਆ ਸੀ, ਤੇ ਹਰਦੀਪ ਸਿੰਘ ਨਿੱਜਰ ਸਭ ਤੋਂ ਅੱਗੇ ਸੀ ਵੀ ਅਸੀਂ ਇਹ ਕੰਮ ਨਹੀਂ ਕਰਨਾ।
ਉਹ ਤੋਂ ਬਾਅਦ ਜਿਹੜੇ ਆਪਣੇ ਹੀ ਜਿਹੜੇ ਬੇਵਕੂਫ ਲੋਕ ਆ ਉਹਨਾਂ ਨੇ ਇਹ ਐਡੀ ਵੱਡੀ ਜਿਹੜੀ ਗਲਤੀ ਕੀਤੀ, ਆਪਣੇ ਹੀ ਭਰਾ ਨੂੰ ਜਿਹੜਾ ਮਾਰ ਕੇ ਜੋ ਇੰਡੀਆ ਦੀ ਸਰਕਾਰ ਚਾਹੁੰਦੀ ਸੀ ਉਹ ਕੰਮ ਕੀਤਾ। ਸੋ ਹੁਣ ਟੋਟਲੀ ਜਿਹੜਾ ਕਿਉਂਕਿ ਐਂਡ ਤੇ ਪਹੁੰਚ ਚੁੱਕਾ ਹੈ ਸਾਰਾ ਕੁਝ, ਬਾਹਰ ਆਉਣ ਵਾਲੀ ਗੱਲ ਆ। ਆਪਰੇਸ਼ਨ ਜਿਹੜਾ ਹਾਰਡਵਾਲ ਹੋਇਆ ਸੀ ਜੁਲਾਈ 7 2026 ਨੂੰ ਹੋਇਆ ਸੀ ਨਾ, ਜਿਹਦੇ ਵਿੱਚ ਕਲੀਅਰ ਕੀਤਾ ਗਿਆ ਸੀ, ਅਲੈਜ ਕੀਤਾ ਗਿਆ ਸੀ ਵੀ ਬਿਸ਼ਨੋਈ ਤੇ ਬਰਾੜ ਇਹਨਾਂ ਨੇ ਹੀ ਜਿਹੜੀ ਅਸੈਸੀਨੇਸ਼ਨ ਆ ਆਰਡਰ ਕੀਤੀ ਆ ਭਾਈ ਹਰਦੀਪ ਸਿੰਘ ਨਿੱਜਰ ਦੀ। HSN ਉਹਨਾਂ ਨੇ ਲਿਖਿਆ ਵੀ ਜਿਹੜੀ ਜੂਨ 18 2023 ਚ ਹੋਈ ਸੀਗੀ। ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜੋ ਫੈਡਰਲ ਸਰਕਾਰ ਆ ਉਹਦੇ ਵਿੱਚ ਬਿੱਲ ਆਣੇ ਆ, ਉਹ ਸਾਰੇ ਕਾਸੇ ਨੂੰ ਰੋਕਣ ਦੇ ਲਈ ਹੁਣ ਜਿਹੜੀ ਇੰਡੀਆ ਦੀ ਸਰਕਾਰ ਆ ਉਹਨਾਂ ਨੇ ਪਹਿਲਾਂ ਤਾਂ ਸ਼ਹੀਦ ਕਰਵਾ ਦਿੱਤਾ ਤੇ ਹੁਣ ਜੋ ਆ ਉਹ ਬਦਨਾਮ ਕਰਕੇ ਇਹ ਚਾਹੁੰਦੀ ਆ ਵੀ ਇੰਡੀਆ ਦੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਘੱਟੋ ਘੱਟ ਜਿਹੜੇ ਮੀਡੀਆ ਵਾਲੇ ਆ ਉਹਨਾਂ ਨੂੰ ਇਹ ਸਾਰਾ ਕੁਝ ਸੋਚਣਾ ਚਾਹੀਦਾ, ਕੋਈ ਇੰਨਾ ਬੇਵਕੂਫ ਨਹੀਂ ਹੈਗਾ ਵੀ ਤੁਸੀਂ ਜਿਹੜਾ ਆ ਬਿਨਾਂ ਕਿਸੇ ਗੱਲ ਤੇ ਜਾ ਕੇ ਕਿਸੇ ਨੂੰ ਮਾਰ ਦਿਓ ਤੇ ਜੋ ਫਿਰ ਜਿਹੜਾ ਗੈਂਗਸਟਰ ਕਹਿ ਰਿਹਾ ਆ ਉਹੀ ਤੁਸੀਂ ਆਪਣੀਆਂ ਨਿਊਜ਼ਾਂ ਜਿਹੜੀਆਂ ਲਾਈ ਜਾਓ ਵੀ ਦੇਖੋ ਜੀ ਆਹ ਤਾਂ ਗੱਲ ਕਲੀਅਰ ਹੋ ਗਈ। ਤੁਸੀਂ ਇਹਦਾ ਮਤਲਬ ਇਹ ਹੈ ਵੀ ਗੋਲਡੀ ਬਰਾੜ ਨੂੰ ਤੁਸੀਂ ਸੱਚ ਮੰਨ ਰਹੇ ਆ, FBI ਜਾਂ ਸੀਪਲ ਜਾਂ RCMP ਨੂੰ ਨਹੀਂ ਸੱਚ ਮੰਨ ਰਹੇ, ਠੀਕ ਹੈ ਕਿ ਨਹੀਂ? ਤੇ ਇਹ ਤਾਂ ਜਿਹੜਾ ਹਰਜੋਤ ਸਿੰਘ ਜੀ ਇਹ ਤਾਂ ਹੁਣ ਪ੍ਰੋਪਗੈਂਡੇ ਦਾ ਹਿੱਸਾ ਆ, ਉਹ ਆਪ ਆਪਣੇ ਮੰਨਦਾ ਆ ਗੱਲਾਂ ਦੇ ਵਿੱਚ ਵੀ ਬਿਸ਼ਨੋਈ ਤਾਂ ਉਹਨਾਂ ਦੇ ਥਰੂ ਚੱਲਦਾ ਆ, ਤੇ ਅਸੀਂ ਕਿੱਦਾਂ ਇਹ ਨਾ ਮੰਨੀਏ ਵੀ ਤੁਸੀਂ ਉਹਨਾਂ ਦੇ ਥਰੂ ਨਹੀਂ ਚੱਲਦੇ ਭਾਈ। ਇਹ ਵੀ ਤਾਂ ਇੱਕ ਗੱਲ ਆ ਨਾ ਵੀ ਜਦੋਂ ਇਹ ਕਹਿੰਦਾ ਵੀ ਬਿਸ਼ਨੋਈ ਦੇ ਨਾਲ ਵੱਖ ਹੋ ਗਏ ਆ, ਉਹ ਸਾਰਾ ਕੁਝ ਕਰ ਲਿਆ ਵੀ ਹੁਣ ਵਿਚਾਰ ਨਹੀਂ ਮਿਲਦੇ, ਏਦਾਂ ਆ ਉਦਾਂ ਆ, ਇਹ ਗੱਲਾਂ ਕਰਦੇ ਆ ਵੀ ਨਹੀਂ ਹੁਣ ਤਾਂ ਉਹ ਸਰਕਾਰ ਦਾ ਲੱਗਦਾ ਆ ਵੀ ਇਹ ਕਿੱਦਾਂ ਨਾ ਮੰਨਿਆ ਜਾਵੇ ਵੀ ਤੁਸੀਂ ਸਰਕਾਰੀ ਨਹੀਂ ਹੋ ਸਕਦੇ ਜਾਂ ਤੁਸੀਂ ਸਰਕਾਰੀ ਹੋ। ਕੀ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਹੁਣ ਇਹ ਦੇਖੋ ਕਰਤਾਰ ਖੁਸ਼ੀ ਦੇ ਉੱਤੇ ਜਿਹੜੇ ਸਵਾਲ ਹੋ ਰਹੇ ਆ ਨਾ, ਇਹਨਾਂ ਸਾਰੇ ਸਵਾਲਾਂ ਨੂੰ ਰੱਦ ਕਰੋ। ਇਹ ਕੋਈ ਤੁੱਕ ਨਹੀਂ ਬਣਦਾ ਇਸ ਟਾਈਮ ਦੇ ਉੱਤੇ ਵੀ ਇਹ ਉਹਨਾਂ ਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰੋ। ਹੁਣ ਕਿੱਡੀ ਵੱਡੀ ਉਦਾਹਰਨ ਦਿੱਤੀ ਹਰਜੋਤ ਸਿੰਘ ਜੀ ਨੇ ਵੀ ਜਦੋਂ ਰਸ਼ੀਅਨ ਗੈਂਗਸਟਰ ਕੀਤੇ ਉਹਨਾਂ ਨੇ ਤਾਂ ਨਾ ਕਰਤੀ ਵੀ ਇਹ ਤਾਂ ਬੰਦਾ ਐਡਾ ਹੈਲਪਫੁਲ ਆ, ਤੇ ਆਪਣੇ ਜਿਹੜੇ ਨਕੰਮੇ ਆ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਆ, 4 ਛਿੱਲੜਾਂ ਦੀ ਖਾਤਰ ਉਹਨਾਂ ਨੇ ਐਡਾ ਹੀਰੇ ਵਰਗਾ ਬੰਦਾ ਜਿਹੜਾ ਆ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਇਹ ਚੀਜ਼ਾਂ ਤਾਂ ਜਿਹੜੀਆਂ ਹੁਣ ਆਪ ਨੂੰ ਹੀ ਜਿਹੜੀਆਂ ਉਹ ਸਮਝਣੀਆਂ ਜਿਹੜੀਆਂ ਉਹ ਪੈਣੀਆਂ ਨਾ ਵੀ ਇੱਕ ਪਾਸੇ ਤਾਂ ਅੰਦਰ ਜਿਨ੍ਹਾਂ ਨੇ ਕਤਲ ਕੀਤਾ ਆ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਆ ਵੀ ਅਸੀਂ ਮਾਰਨ ਕਿਹਨੂੰ ਚੱਲੇ ਆ, ਦੂਜੇ ਪਾਸੇ ਦਾਵਾ ਕਹਿੰਦੇ ਆ ਬਾਹਰ ਬੈਠੇ ਜਿਹੜੇ ਗੈਂਗਸਟਰ ਉਹ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਤਾਂ ਉਹਦਾ ਬਦਲਾ ਜਿਹੜਾ ਉਹ ਲਿਆ ਆ, ਮੇਰੇ ਬੰਦੇ ਜਿਹੜੇ ਉੱਥੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਗਏ ਸੀ, ਤੇ ਪੂਰੇ ਇਸ ਘਮਸਾਨ ਨੂੰ ਪੂਰੀ ਇਸ ਚੀਜ਼ ਨੂੰ ਬਿਲਕੁਲ ਰਲਗੜ ਕਰਕੇ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਾਰੇ ਕਾਸੇ ਦੇ ਵਿੱਚ ਬਚਾ ਕਿਹਦਾ ਹੋ ਰਿਹਾ ਤੁਸੀਂ ਆਪੇ ਹੀ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾ ਲਓ ਵੀ ਬਚਾ ਕਿਹਦਾ ਹੋ ਰਿਹਾ, ਭਾਰਤ ਦਾ ਸਰਕਾਰ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਉਹ ਸਾਰੀਆਂ ਚੀਜ਼ਾਂ। ਕਿਉਂਕਿ ਥੋੜੇ ਮਹੀਨੇ ਪਹਿਲਾਂ ਤਾਂ RCMP ਨੇ ਕਹਿ ਕੇ ਹਟੇ ਆ ਵੀ ਜਿਹੜਾ ਬਿਸ਼ਨੋਈ ਗੈਂਗ ਆ ਉਹ ਤਾਂ ਕੰਮ ਕਰ ਰਿਹਾ ਆ ਇਹਨਾਂ ਦੇ ਨਾਲ, ਭਾਰਤ ਦੀ ਸਰਕਾਰ ਦੇ ਨਾਲ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ ਸੀਗਾ। ਅਗਲਿਆਂ ਨੇ ਕੋਈ ਛੋਟੀ ਜੀ ਗੱਲ ਦੇ ਉੱਤੇ ਥੋੜੀ ਵੀ ਚੱਕ ਕੇ ਬੰਦੇ ਜਿਹੜੇ ਉਹ ਐਡਾ ਜਿਹੜਾ ਉਹਨਾਂ ਦਾ ਕੌਂਸੂਲੇਟ ਉਹਨੂੰ ਕਹਿਣਾ ਵੀ ਚੱਲ ਤੂੰ ਹੁਣ ਬਾਹਰ ਵੀ ਇੱਥੇ ਪਰਸਨ ਨੌਨ ਗਰਾਟਾ ਆ, ਤੂੰ ਵੀ ਤੇਰੀ ਜ਼ਰੂਰਤ ਨਹੀਂ ਆ, ਤੂੰ ਇੱਥੇ ਵੈਲਕਮ ਨਹੀਂ ਹੈਗਾ, ਤੂੰ ਇੱਥੋਂ ਜਿਹੜਾ ਉਹ ਜਾ। ਸੋ ਇਹ ਜਿਹੜੇ ਝੂਠੇ ਇਲਜ਼ਾਮ ਗੈਂਗਸਟਰਾਂ ਦੇ ਦੁਆਰਾ ਜਿਹੜੇ ਉਹ ਲਾਏ ਜਾਣੇ ਤੇ ਲੋਕਾਂ ਦੇ ਵਿੱਚ ਦੁਬਿਧਾ ਜਿਹੜੀ ਉਹ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਆ ਕਵਾਇਦ ਆ ਉਹ ਇਸ ਟਾਈਮ ਜਿਹੜੀ ਆ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਸੋ ਇਹ ਜਿਹੜਾ ਸਿੱਖ ਵਿਰੋਧੀ ਪ੍ਰਚਾਰ ਆ ਉਹ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਤੇ ਸਿੱਖਾਂ ਨੂੰ ਬੜੀ ਜਿਹੜੀ ਸੰਜੀਦਗੀ ਦੇ ਨਾਲ ਇਸ ਦਾ ਜਵਾਬ ਤੇ ਇਸ ਦਾ ਜਿਹੜਾ ਇਸ ਨੂੰ ਕਿਸ ਤਰੀਕੇ ਦੇ ਨਾਲ ਤੋੜਦਾ, ਇਸ ਬਿਰਤਾਂਤ ਨੂੰ ਕਿਵੇਂ ਤੋੜਦਾ ਆ, ਉਸ ਉੱਤੇ ਬੜੀ ਜਲਦੀ ਦੇ ਨਾਲ ਕੰਮ ਕਰਨਾ ਪਵੇਗਾ। ਨਹੀਂ ਤਾਂ ਭਾਰਤੀ ਜਿਹੜੀ ਸਟੇਟ ਆ, ਭਾਰਤ ਦੀ ਜਿਹੜੀ ਸਰਕਾਰ ਆ ਉਹ ਬੜੀ ਆਸਾਨੀ ਦੇ ਨਾਲ ਇਸ ਦੇ ਵਿੱਚੋਂ ਬਚ ਕੇ ਜਿਹੜੀ ਉਹ ਨਿਕਲਦੀ ਨਜ਼ਰ ਆਉਂਦੀ ਹੈਗੀ ਆ। ਜੀ।